संबंध च एक दो गल्लां जिहड़ियां होर जरूरी ने करनियां कि अज दी मीटिंग का की सिक्का निकलिया तुसीं सारिआं ने देख ही लिया। सरकार मीटिंग दर मीटिंग अज 4 तो 8 रखती, 8 तो 12 रख देणगे, 12 तो 20 26 अगे आ जानी है। पर ਉਹਦੇ ਲਈ ਸਰਕਾਰ ਵੀ ਇਹ ਹਿਸਾਬ ਕਿਤਾਬ ਦੇ ਵਿੱਚ ਆ ਵੀ ਇਹਨੂੰ ਲੰਬਾ ਲਿਜਾ ਕੇ ਮੀਟਿੰਗਾਂ ਵੀ ਕਰੀ ਜਾਓ, ਇਹਨਾਂ ਨੂੰ ਭੇਜ ਲਈ ਰੱਖੋ ਆਗੂਆਂ ਨੂੰ ਜਾਂ ਲੋਕਾਂ ਨੂੰ, ਤੇ ਕੋਈ ਕਮਜ਼ੋਰ ਕੜੀ ਜਿਹੜੀ ਸਾਡੇ ਹੱਥ ਲੱਗੇ ਸੰਘਰਸ਼ ਦੀ ਜਿਹਦੇ ਅਸੀਂ ਸੱਟ ਮਾਰ ਕੇ ਇਸ ਸੰਘਰਸ਼ ਨੂੰ ਤੋੜ ਸਕੀਏ। ਸੋ ਭਰਾਵੋ, ਇੱਕ ਤਾਂ ਆਪਾਂ ਕੋਈ ਵੀ ਕਮਜ਼ੋਰ ਆਪਣਾ ਜਿਹੜਾ ਪੱਖ ਹੈ ਉਹ ਕਦੇ ਵੀ ਆਪਾਂ ਲੈ ਕੇ ਨਹੀਂ ਆਉਣਾ ਸਾਹਮਣੇ, ਆਪਣੀ ਕਮਜ਼ੋਰੀ ਕਦੇ ਜ਼ਾਹਰ ਨਹੀਂ ਕਰਨੀ ਜਿਹੜੀ ਸਰਕਾਰ ਦੇ ਰਾਸ ਆ ਜੇ ਤੇ ਆਪਣੇ ਘੋਲ ਨੂੰ ਹਰਾ ਦੇਣ। ਸੋ ਇੱਕ ਤਾਂ ਇਹਦੇ ਸੰਬੰਧ ਦੇ ਵਿੱਚ 6 ਤਰੀਕ ਦਾ ਪਰਸੋਂ KMP ਦਾ ਆਪਣੇ ਮਗਰ ਲੰਘਦਾ ਹੈ, ਇੱਥੇ ਮਾਰਚ ਰੱਖਿਆ ਗਿਆ। ਮੈਂ ਅਪੀਲ ਕਰਦਾ ਪੰਜਾਬ ਬੈਠੇ ਲੋਕਾਂ ਨੂੰ, ਹਰਿਆਣੇ ਬੈਠੇ ਲੋਕਾਂ ਨੂੰ, ਰਾਜਸਥਾਨ ਬੈਠੇ ਲੋਕਾਂ ਨੂੰ ਕਿ ਭਰਾਵੋ ਵੱਧ ਤੋਂ ਵੱਧ ਆਪਣੇ ਟਰੈਕਟਰ ਟਰਾਲੀਆਂ ਉਸ ਦਿਨ ਲੈ ਕੇ ਆਓ। ਆਪਾਂ ਵੱਡਾ ਮਾਰਚ, ਵੱਡਾ ਹਾਈਵੇ ਤੇ ਕਰਾਂਗੇ, ਕਿਉਂਕਿ ਜੇ ਇੱਥੋਂ ਟਰੈਕਟਰ ਪੱਟ ਕੇ ਲਿਜਾਨੇ ਆ ਤਾਂ ਫਿਰ ਖੜਾ ਹਿੱਲ ਜਾਂਦਾ। ਸੋ ਮੈਂ ਚਾਹੁੰਦਾ ਵੀ ਜਿਹੜੇ 6 ਤਰੀਕ ਨੂੰ ਟਰੈਕਟਰ ਆਉਣ ਉਹ ਪੰਜਾਬ 'ਚ ਵੱਧ ਤੋਂ ਵੱਧ ਆਉਣ। 5 ਆ ਕੱਲ੍ਹ ਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰੋ, ਜਿੰਨੇ ਵੀ ਤੁਸੀਂ ਆ ਸਕਦੇ ਆ। ਆਉਣ ਵਾਲੇ ਦਿਨਾਂ ਵਿੱਚ ਸੋਚਦੇ ਆ ਵੀ ਉਦੋਂ ਚੱਲਾਂਗੇ ਉਹ ਕੱਲ੍ਹ ਨੂੰ ਹੀ ਤੁਸੀਂ ਆ ਜਾਓ। ਦੂਜਾ 26 ਦਾ ਰੱਖਿਆ ਜਥੇਬੰਦੀਆਂ ਦਾ ਐਲਾਨ ਹੈ ਕਿ 26 ਨੂੰ ਅਸੀਂ ਜਿਹੜਾ ਦਿੱਲੀ ਵੱਲ ਕੂਚ ਕਰਨਾ ਹੈ। ਉਸ ਦਿਨ ਦੇ ਉੱਤੇ ਵੀ ਆਪਾਂ ਅਪੀਲ ਕਰਦੇ ਆ, ਅਸੀਂ ਸੋਚਦੇ ਆ ਵੀ 5-4 ਦਿਨ ਪੰਜਾਬ ਲਾਏ ਜਾਣ, ਪੰਜਾਬ ਦੇ ਵਿੱਚ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ, ਅਪੀਲ ਕੀਤੀ ਜਾਵੇ ਪਿੰਡਾਂ ਜਾ ਕੇ, ਅੱਡ-ਅੱਡ ਜ਼ਿਲ੍ਹਿਆਂ 'ਚ ਜਾ ਕੇ। ਇੱਥੋਂ ਬੈਠੇ ਵੀ ਅਪੀਲਾਂ ਕਰਦੇ ਆ ਕਿ 26 ਤਰੀਕ ਨੂੰ ਘੱਟੋ ਘੱਟ 2-2.5 ਲੱਖ ਟਰੈਕਟਰ ਜਿਹੜਾ ਉਹਦੇ ਨਾਲ ਕੋਈ ਬੰਦਾ ਰਹਿ ਜੇ। 2-2.5 ਲੱਖ ਟਰੈਕਟਰ ਜਿਹੜਾ ਉਦੋਂ ਪਹਿਲੇ ਲਿਆਓ। ਇਹ ਨਾ ਹੋਵੇ ਵੀ 20 ਨੂੰ ਜਾਵਾਂਗੇ, 18 ਨੂੰ ਜਾਵਾਂਗੇ, ਉਦੋਂ ਪਹਿਲਾਂ ਇਹ ਕੋਈ ਇੰਤਜ਼ਾਮ ਕਰ ਦੇਣ। ਉਦੋਂ ਪਹਿਲੇ ਲਿਆ ਕੇ ਤੇ ਖੜੇ ਕਰਨੇ ਸ਼ੁਰੂ ਕਰ ਦੋ, ਕਿ 26 ਨੂੰ ਆਪਾਂ ਲੱਖਾਂ ਟਰੈਕਟਰ ਲੈ ਕੇ ਦਿੱਲੀ ਦੀ ਹਿੱਕ ਤੇ ਜਾ ਕੇ ਚੜ੍ਹ ਕੇ ਲਾਲ ਕਿਲ੍ਹੇ ਦੇ ਵਿੱਚ ਵੱਜੇ ਜਾ ਕੇ। ਤੀਜੀ ਗੱਲ ਜਿਹੜੀ ਮੈਂ ਕਰਨੀ ਆ ਬੜੀ ਜ਼ਰੂਰੀ ਆ ਤੇ ਬੜੀ ਅਹਿਮ ਗੱਲ ਆ ਕਿ ਆਪਾਂ ਇੱਥੇ ਆ ਦੇਖੋ ਮੀਂਹ ਪੈ ਰਿਹਾ, ਤੰਬੂ 'ਚ ਅਸੀਂ ਬੈਠੇ ਆ, ਆ ਚੌਂਈ ਵੀ ਜਾਂਦੇ ਆ ਤੰਬੂ ਚਾਉਂਦੇ ਆ, ਆ ਦੇਖ ਲਓ ਆ ਚਾਉਂਦੇ ਆ ਤੰਬੂ। ਤੇ ਮੈਂ ਕਹਿੰਦਾ ਧੰਨ ਜਿਗਰਾ ਸਾਡੇ ਉਹਨਾਂ ਯੋਧਿਆਂ ਦਾ, ਪੰਜਾਬ, ਹਰਿਆਣਾ, ਰਾਜਸਥਾਨ, UP ਵਾਲੇ, ਉੱਤਰਾਖੰਡ ਵਾਲੇ, ਜਿਹੜੇ ਇੰਨੇ ਚੌਂਦੇ ਤੰਬੂਆਂ ਦੇ ਵਿੱਚ। ਗਿੱਲ ਹੁਣ ਜਾ ਕੇ ਆਇਆ, ਇੱਧਰ ਨੂੰ ਗੇੜਾ ਕੱਢ ਕੇ ਆਇਆ, ਦੱਸਦਾ ਕਹਿੰਦਾ ਥੱਲੇ ਬਿਸਤਰਿਆਂ ਦੇ ਪਾਣੀ ਤੁਰਿਆ ਫਿਰਦਾ, ਥੱਲੇ ਇੰਨੀ ਜਗ੍ਹਾ ਹੋ ਗਈ ਹੈ ਜਾਣੇ ਜਿਹੜੀ ਸੇਗਲ ਹੋ ਗਈ ਹੈ। ਉਹਦੇ ਬਾਵਜੂਦ ਵੀ ਲੋਕ ਇੱਥੇ ਡਟੇ ਹੋਏ ਨੇ, ਬੁਲੰਦ ਹੌਸਲੇ 'ਚ ਡਟੇ ਹੋਏ ਨੇ। ਇੰਨੇ ਸਿਰੜ ਨਾਲ ਲੋਕ ਇੱਥੇ ਬੈਠੇ ਆ ਕਿ ਲੋਕਾਂ ਨੂੰ ਲੱਗਦਾ ਹੈ ਕਿ ਯਾਰ ਅਸੀਂ ਜਿੱਤ ਕੇ ਹੀ ਜਾਣਾ ਹੈ। ਕਿਉਂਕਿ ਸਾਨੂੰ ਇਹ ਵੀ ਦਿਮਾਗ ਦੇ ਵਿੱਚ ਮੈਂ ਵਾਰ-ਵਾਰ ਗੱਲ ਬੋਲਦਾ ਹੁੰਦਾ, ਬਿਠਾ ਲੈਣੀ ਚਾਹੀਦੀ ਆ ਕਿ ਜੇ ਅਸੀਂ ਕਦੇ ਇੱਥੋਂ ਕੋਈ ਨੁਕਸਾਨ ਕਰਾ ਕੇ ਤੁਰ ਗਏ, ਇੱਥੋਂ ਹਰ ਕੇ ਤੁਰ ਗਏ, ਸਾਡੇ ਪੰਜਾਬ ਦਾ ਬਹੁਤ ਮਾੜਾ ਹਾਲ ਕਰਨਗੇ, ਬਹੁਤ ਮਾੜਾ ਹਾਲ ਕਰਨਗੇ। ਯਾਦ ਰੱਖੋ ਸਾਡੇ ਲੋਕਾਂ ਦਾ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਤਾਂ ਭੁੱਲ ਜਗੇ ਵੀ ਇੱਥੋਂ ਅਸੀਂ ਹਰ ਕੇ ਨਹੀਂ ਜਾਣਾ। ਬਸ ਦਿਮਾਗ ਦੇ ਵਿੱਚ ਇੱਕੋ ਹੀ ਗੱਲ ਬਿਠਾ ਕੇ ਰੱਖਣੀ ਹੈ ਕਿ ਜਾਵਾਂਗੇ ਤਾਂ ਜਿੱਤ ਕੇ ਜਾਵਾਂਗੇ ਤੇ ਨਹੀਂ ਜਾਵਾਂਗੇ। ਇਸੇ ਸਿਰੜ ਨੂੰ ਲੈ ਕੇ ਸਾਡੇ 'ਚ ਬਜ਼ੁਰਗ ਆ 80-80 ਸਾਲ ਦੇ, 70-70 ਸਾਲ ਦੇ ਸਾਡੀਆਂ ਮਾਵਾਂ ਬਜ਼ੁਰਗ ਨੇ, ਉਹ ਸਾਡੀਆਂ ਭੈਣਾਂ ਛੋਟੇ ਜਵਾਕਾਂ ਨੂੰ ਲਈ ਬੈਠੀਆਂ ਨੇ। ਸਾਡੇ ਨੌਜਵਾਨ ਸੇਵਾ ਕਰ ਰਹੇ ਨੇ, ਬਜ਼ੁਰਗਾਂ ਨੂੰ ਸਾਂਭ ਰਹੇ ਨੇ, ਤੰਬੂਆਂ 'ਚੋਂ ਜਿਹੜਾ ਪਾਣੀ ਵੀ ਕੱਢ ਰਹੇ ਨੇ ਬਾਹਰ। ਤਾਂ ਇਸ ਕਰਕੇ ਮੇਰਾ ਵੀਰ ਜਿਹੜੇ ਹਲੇ ਵੀ ਘਰਾਂ ਸੁੱਤੇ ਪਏ ਆ, ਰਜਾਈਆਂ ਲਈ ਮੰਜਿਆਂ ਤੇ ਪਏ ਆ, ਉਹਨਾਂ ਨੂੰ ਬੇਨਤੀ ਕਰਦਾ ਕਿ ਲੜਾਈ ਸਭ ਦੀ ਆ, ਇਕੱਲੇ ਉਹਨਾਂ ਦੀ ਨਹੀਂ ਜਿਹੜੇ ਇੱਥੇ ਬੈਠੇ ਆ, ਜਾਂ ਜਿਹੜੇ ਭਰਾ ਸਾਡੇ ਇਕੱਲੇ ਇੰਨੇ ਕੁ ਇੱਥੇ ਆਉਂਦੇ ਆ ਵੀ ਗੱਡੀ ਲੈ ਕੇ ਆ ਗਏ, ਇੱਕ ਦਿਨ ਲਾਇਆ ਵਾਪਸ ਮੁੜ ਗਏ। ਐਂ ਨਹੀਂ ਯਾਰ ਗੱਲ ਬਣਦੀ। ਬਕਾਇਦਾ ਤੌਰ ਤੇ ਟਰੈਕਟਰ ਟਰਾਲੀ ਲੈ ਕੇ ਆਓ, ਕੋਈ ਕੈਂਟਰ ਲੈ ਕੇ ਆਓ, ਕੋਈ ਟਰੱਕ ਲੈ ਕੇ ਆਓ, ਉਹ ਜਾਂ ਆਪਣੇ ਬਿਸਤਰੇ ਲੈ ਕੇ ਆਓ, ਪੱਕਾ ਮੋਰਚਾ ਲਾਓ ਜੇ ਸੰਘਰਸ਼ ਦਾ ਹਿੱਸਾ ਬਣਨਾ। ਇਹ ਨਾ ਹੋਵੇ ਵੀ ਇੱਕ ਦਿਨ ਆਏ, ਜਵਾਕਾਂ ਨੂੰ ਨਾਲ ਲਿਆਏ ਤੇ ਦਿਖਾ ਕੇ ਮੁੜ ਗਏ। ਐ ਨਹੀਂ ਗੱਲਾਂ ਬਣਨੀਆਂ। ਹੁਣ ਪੱਕਾ ਮੋਰਚਾ ਲਾ ਕੇ ਵੱਡੀ ਗਿਣਤੀ ਬਣਾ ਕੇ 26 ਨੂੰ ਆਪਾਂ ਉੱਥੇ ਜਾਣਾ। ਜਿਹੜੀ ਗੱਲ ਮੈਂ ਕਰਦਾ ਸੀਗਾ ਤੁਹਾਡੇ ਨਾਲ ਅਹਿਮ ਉਹ ਇਹ ਹੈ ਕਿ ਇੱਕ ਪਾਸੇ ਆਪਾਂ ਦੇਖ ਰਹੇ ਹਾਂ ਕਿ ਇੱਥੇ ਮੈਂ ਤੁਹਾਨੂੰ ਸਾਰੀ ਕਹਾਣੀ ਦੱਸਤੀ ਕਿ ਅੱਜ ਹਰ ਪੰਜਾਬੀ ਨੇ ਆਪਣੇ ਆਪ ਨੂੰ ਝੋਕਿਆ ਹੋਇਆ। ਉਹ ਬਾਹਰ ਵਿਦੇਸ਼ਾਂ 'ਚ ਬੈਠਾ, ਉਹ ਪੰਜਾਬ ਬੈਠਾ, ਹਰਿਆਣੇ ਬੈਠਾ, ਉਹ UP ਬੈਠਾ, ਉੱਤਰਾਖੰਡ ਬੈਠਾ, ਰਾਜਸਥਾਨ ਬੈਠਾ। ਹਰ ਪੰਜਾਬੀ ਨੇ ਝੋਕਿਆ ਹੋਇਆ। ਹਰ ਪੰਜਾਬੀ ਨੂੰ ਲੱਗਦਾ ਕਿ ਯਾਰ ਮਸਲਾ ਸਾਡੇ ਵਜੂਦ ਦਾ, ਇਹ ਸਾਡੀ ਲੜਾਈ ਵਜੂਦ ਦੀ ਬਣੀ ਹੋਈ ਹੈ, ਹੋਣ ਦੀ ਲੜਾਈ ਬਣੀ ਹੋਈ ਹੈ। ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ
ਕਦੇ ਬਿਆਨ ਦਿੰਦਾ ਹੈ ਕਿ ਰਾਜਨੀਤੀ ਨਾ ਕਰੋ, ਆਪਾਂ ਇਕੱਠੇ ਹੋ ਜਾਈਏ, ਮਸਲਾ ਸਾਡੀਆਂ ਫਸਲਾਂ ਦਾ ਨਹੀਂ, ਮਸਲਾ ਸਾਡੀਆਂ ਨਸਲਾਂ ਦਾ। ਇਹ ਕੈਪਟਨ ਦਾ ਬਿਆਨ ਸੀ। ਪਰਸੋਂ ਕੈਪਟਨ ਦਾ ਮੈਂ ਇੱਕ ਹੋਰ ਬਿਆਨ ਸੁਣਿਆ, ਰਾਜਪਾਲ ਨੂੰ ਤਾੜ ਰਿਹਾ ਕਿ ਤੂੰ ਮੇਰੇ ਅਫਸਰਾਂ ਨਾਲ ਗੱਲ ਨਾ ਕਰ, ਮੇਰੇ ਨਾਲ ਕਰ, ਜਿਹੜੀ ਸਿੱਧੀ ਕਰਨੀ ਹੈ। ਤੂੰ ਮੇਰੇ ਅਫਸਰਾਂ ਨੂੰ ਸੁਨੇਹੇ ਨਾ ਲਾ, ਉਹਨਾਂ ਨੂੰ ਸੱਦੇ ਪੱਤਰ ਭੇਜ, ਮੈਂ ਬੈਠਾ ਮੇਰੇ ਨਾਲ ਗੱਲ ਕਰ। ਪਰ ਦੂਜੇ ਪਾਸੇ ਕਪਤਾਨ ਸਾਹਿਬ, ਧਨੌਲੇ ਦੇ ਵਿੱਚ ਜਿਹੜੀ ਘਟਨਾ ਹੋਈ ਹੈ, ਜਿਹੜੀ ਕਰਤੂਤ ਕੀਤੀ ਗਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ, ਕੀ ਆ? ਸੰਗਰੂਰ ਦੇ ਬੱਚੇ ਜਿਹੜੇ ਬਜ਼ੁਰਗ ਕੁੱਟੇ ਗਏ ਨੇ, ਉਹ ਕੀ ਆ? ਕਮਾਲ ਹੋ ਗਈ ਤੁਹਾਡੀ ਯਾਰ। ਇਹ ਦੋਗਲਾ ਚਿਹਰਾ ਕਿਉਂ ਆ? ਇਹ ਸਪਸ਼ਟ ਹੋਣਾ ਚਾਹੀਦਾ। ਮੈਂ ਅੱਜ ਕੱਲ ਜਿਹੜੇ ਕਾਂਗਰਸ ਨਾਲ ਜੁੜੇ ਹੋਏ ਵਰਕਰ ਆ, ਉਹਨਾਂ ਨੂੰ, ਸਾਡੇ ਭਰਾ ਨੇ, ਸਾਡੇ ਆਪ ਦੇ ਲੋਕ, ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਗੱਲਾਂ ਤੁਸੀਂ ਆਪਣੇ ਐਮਐਲਏਆਂ ਤੋਂ, ਆਪਣੇ ਪਿੰਡ ਦੇ ਜਿਹੜੇ ਅੱਗੇ ਚੌਧਰੀ ਲੱਗੇ ਹੋਏ ਉਹਨਾਂ ਤੋਂ, ਆਪਣੇ ਵਜ਼ੀਰਾਂ ਤੋਂ, ਆਪਣੇ ਐਮਪੀਆਂ ਤੋਂ ਪੁੱਛੋ ਇਹ ਗੱਲ ਕਿ ਇਹ ਦੋਗਲੀ ਗੱਲ ਕਿਉਂ? ਧਨੌਲੇ ਦੇ ਵਿੱਚ 3 ਮੁੰਡਿਆਂ ਨੇ ਹਰਜੀਤ ਗਰੇਵਾਲ ਦਾ ਬਾਈਕਾਟ ਕੀਤਾ ਸੀਗਾ, ਬੋਲਿਆ ਸੀ ਪੰਚਾਇਤ ਇਕੱਠੀ ਕਰਕੇ ਕਿ ਅਸੀਂ ਜਿਹੜਾ ਹਰਜੀਤ ਗਰੇਵਾਲ ਦੀ ਜ਼ਮੀਨ ਖਰੀਦੂਗਾ, ਠੇਕੇ ਤੇ ਲਊਗਾ, ਉਹਦਾ ਵੀ ਬਾਈਕਾਟ ਕਰਾਂਗੇ, ਭਾਂਡਾ ਤਿਆਗਾਂਗੇ, ਤੇ ਹਰਜੀਤ ਗਰੇਵਾਲ ਦਾ ਭਾਂਡਾ ਅਸੀਂ ਤਿਆਗ ਹੀ ਦਿੱਤਾ, ਸਮਾਜਿਕ ਬਾਈਕਾਟ ਕਰ ਹੀ ਦਿੱਤਾ ਪਿੰਡ ਚੋਂ। ਧਨੌਲੇ ਪਿੰਡ ਦੇ ਲੋਕਾਂ ਨੇ ਇਕੱਠੇ ਹੋ ਕੇ ਐਲਾਨ ਕੀਤਾ ਸੀ। ਹਰਜੀਤ ਜਿਹੜਾ ਇਹਦਾ ਭਾਜਪਾ ਦਾ ਜਿਹੜਾ ਇਹਨਾਂ ਦਾ ਹੈਗਾ ਬੰਦਾ, ਉਹਨਾਂ 3 ਮੁੰਡਿਆਂ ਦੇ ਉੱਤੇ, ਇੱਕ ਦਾ ਨਾਂ ਸਰਜੀਤ ਸਿੰਘ ਆ ਸ਼ਾਇਦ, 3 ਮੁੰਡੇ ਨੇ, 3 ਮੁੰਡਿਆਂ ਤੇ 153 ਏ ਲਾ ਕੇ, 149 ਲਾ ਕੇ, ਜਾਨੇ ਦੇਸ਼ ਧਰੋਹ ਦਾ ਪਰਚਾ, ਦੇਸ਼ ਧਰੋਹੀ ਦਾ ਪਰਚਾ। ਯਾਰ ਕਮਾਲ ਹੈ। ਲੋੜਾ ਆਇਆ ਪਿਆ ਪਤੰਦਰੋਂ। ਬੰਦਿਆਂ ਨੇ ਇੱਕ ਬਾਈਕਾਟ ਕੀਤਾ ਸਮਾਜਿਕ, ਇੱਕ ਜਿਹੜਾ ਉਹ ਇਨਸਾਨ ਜਿਹੜਾ ਪੰਜਾਬ ਦਾ ਮਾੜਾ ਕਰਨ ਵਾਲਾ ਇਨਸਾਨ, ਪੰਜਾਬ ਦੀ ਪਿੱਠ ਛੁਰਾ ਮਾਰਨ ਵਾਲਾ ਗਦਾਰ ਹਰਜੀਤ ਗਰੇਵਾਲ, ਜਿਹੜਾ ਬੀਜੇਪੀ ਦੀ ਝੋਲੀ 'ਚ ਬੈਠਾ ਜਾ ਕੇ, ਉਹ ਬੰਦੇ ਦਾ ਭਾਂਡਾ ਤਿਆਗਿਆ, ਉਹ ਬੰਦੇ ਦਾ ਸਮਾਜਿਕ ਬਾਈਕਾਟ ਕੀਤਾ, ਉਹਦੇ ਬਾਰੇ ਐਲਾਨ ਕੀਤਾ ਵੀ ਜ਼ਮੀਨ ਤੇਰੀ ਠੇਕੇ ਤੇ ਕੋਈ ਨਹੀਂ ਲਊਗਾ। ਉਹ ਬੰਦਿਆਂ ਦੇ 3 ਬੰਦਿਆਂ ਤੇ ਦੇਸ਼ ਧਰੋਹ ਦਾ ਪਰਚਾ। ਇਹ ਕਪਤਾਨ ਸਾਹਿਬ, ਤੈਨੂੰ ਮੈਂ ਨਹੀਂ ਪੁੱਛ ਰਿਹਾ, ਤੈਨੂੰ ਪੂਰਾ ਪੰਜਾਬ ਪੁੱਛ ਰਿਹਾ, ਪਰ ਉਹ ਇੱਥੇ ਬਾਹਰ ਬੈਠਾ ਉਹ ਬਜ਼ੁਰਗ, ਉਹ ਨੌਜਵਾਨ ਪੁੱਛ ਰਿਹਾ, ਉਹ ਹਰ ਪੰਜਾਬ ਦਾ ਬੱਚਾ ਤੈਨੂੰ ਪੁੱਛ ਰਿਹਾ ਕਿ ਜੇ ਇੱਕ ਪਾਸੇ ਗੋਹਾ ਸਿੱਟਣ ਵਾਲਾ 307 ਲੱਗਦੀ ਹੈ, ਦੂਜੇ ਪਾਸੇ ਜਿਹੜੇ ਬੰਦੇ ਹਰਜੀਤ ਗਰੇਵਾਲ ਦਾ ਬਾਈਕਾਟ ਕਰਦੇ ਨੇ, ਉਹਨਾਂ ਦੇ ਦੇਸ਼ ਧਰੋਹ ਦਾ ਪਰਚਾ। ਕਿਹੜਾ ਦੇਸ਼ ਧਰੋਹ ਕਰਤਾ? ਕਮਾਲ ਹੈ। ਐਡੀ ਨੇਰਗਰਦੀ ਯਾਰ, ਐਡਾ ਜ਼ੁਲਮ। ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਅਸੀਂ ਲੋਕਾਂ ਨਾਲ ਆ, ਕਿਸਾਨਾਂ ਨਾਲ। ਇਹ ਕਿੱਥੋਂ ਦਾ ਇਨਸਾਫ ਹੈ ਇਹ? ਸੋ ਇਸ ਕਰਕੇ ਇਹ ਗੱਲ ਮੈਂ ਕਿਸਾਨ ਜਥੇਬੰਦੀਆਂ ਦੇ ਵੀ ਧਿਆਨ 'ਚ ਲਿਆਉਣਾ ਚਾਹੁੰਦਾ। ਉਹਨਾਂ ਦੇ ਧਿਆਨ 'ਚ ਆ ਗਿਆ ਹੋਊਗਾ ਕਿ ਬੇਸ਼ੱਕ ਜਿਹੜਾ ਬੋਲਿਆ ਮੁੰਡਾ ਗਾਉਣ ਵਾਲਾ ਦਲਜੀਤ ਦੋਸਾਂਝ, ਉਹਦੀ ਗੱਲ ਕਰਨੀ ਚਾਹੁੰਦਾ ਕਿ ਦੋਸਾਂਝ ਨੇ ਵੀ ਪੂਰਾ ਸਾਥ ਦਿੱਤਾ, ਸਮਰਥਨ ਕੀਤਾ ਪੂਰਾ। ਉਹਦੇ ਖਿਲਾਫ ਇਹਨਾਂ ਨੇ ਸਮਣ ਕੱਢੇ, ਸਾਨੂੰ ਉਹਦੇ ਨਾਲ ਵੀ ਖੜਨਾ ਚਾਹੀਦਾ। ਜਿਹੜਾ ਬੰਦਾ ਵੀ ਅੱਜ ਪੰਜਾਬ ਨਾਲ, ਕਿਸਾਨਾਂ ਨਾਲ ਖੜਦਾ ਹੈ, ਉਹਦੇ ਖਿਲਾਫ ਚਾਹੇ ਕੇਂਦਰ ਦੀ ਸਰਕਾਰ ਹੋਵੇ, ਚਾਹੇ ਕੋਈ ਏਜੰਸੀ ਹੋਵੇ, ਚਾਹੇ ਪੰਜਾਬ ਸਰਕਾਰ ਹੋਵੇ, ਉਹਦੇ ਖਿਲਾਫ ਕੋਈ ਇਸ ਤਰ੍ਹਾਂ ਦੀ ਕਾਰਵਾਈ ਕਰਦੀ ਆ, ਸਾਨੂੰ ਹਿੱਕ ਠੋਕ ਕੇ ਨਾ ਖੜਨਾ ਚਾਹੀਦਾ। ਇਹ ਜਥੇਬੰਦੀਆਂ ਇਹਦਾ ਨੋਟਿਸ ਲੈਣ ਇਸ ਗੱਲ ਦਾ, ਜਿਹੜਾ ਧਨੌਲੇ ਦੇ ਵਿੱਚ ਪਰਚਾ ਹੋਇਆ। ਤੇ ਦੂਜੀ ਗੱਲ ਮੈਂ ਧਨੌਲਾ ਵਾਸੀਓ ਤੁਹਾਨੂੰ ਕਹਿਣਾ ਚਾਹੁੰਦਾ, ਤੇ ਨਾਲ ਆਲੇ ਦੁਆਲੇ ਦੇ ਪਿੰਡਾਂ ਨੂੰ ਕਹਿਣਾ ਚਾਹੁੰਦਾ ਕਿ ਯਾਰ ਤੁਸੀਂ ਇੱਕ ਸੁੱਤੇ ਪਏ ਹੋ। ਕਮਾਲ ਹੋ ਗਈ। ਜੇ ਤੁਸੀਂ ਐਂ ਚੁੱਪ ਕਰਕੇ ਇਹ ਦੇਸ਼ ਧਰੋਹ ਦੇ ਪਰਚੇ ਦੇ ਲਾ ਕੇ ਤੁਹਾਡੇ ਦੇਸ਼ ਧਰੋਹੀ ਦੇ ਮੁਕੱਦਮੇ ਦੇ ਅੰਦਰ ਸਿੱਟ ਦੇਣਗੇ, ਫਿਰ ਤੁਸੀਂ ਚੁੱਪ ਕਰਕੇ ਘਰਾਂ 'ਚ ਬਹਿ ਜਾਓ। ਕਿਉਂ ਨਹੀਂ ਇਕੱਠੇ ਹੋ ਕੇ ਇਸ ਗੱਲ ਦੇ ਉੱਤੇ ਤੁਸੀਂ ਲੋਕਾਂ ਨੂੰ ਥਾਣੇ ਦਾ ਘਰਾਓ ਕਰਦੇ ਬਈ ਕਿ ਪਰਚਾ ਤੁਸੀਂ ਦੇਣਾ ਜਿਹੜਾ ਬਣਦਾ ਦੇ ਦਿਓ। ਜੇ ਗੋਹਾ ਕਿਸੇ ਨੇ ਸਿੱਟਿਆ ਸੀ, ਗੋਹੇ ਦਾ ਜਿਹੜਾ ਪਰਚਾ ਬਣਦਾ ਸੀ, ਗੋਹੇ ਦਾ ਦੇ ਦਿੰਦੇ। 307 ਦਾ ਕੀ ਮਤਲਬ? ਜੇ ਕਿਸੇ ਮੁੰਡਿਆਂ ਨੇ ਉਹਦਾ ਬਾਈਕਾਟ ਕੀਤਾ, ਕੋਈ ਉਹਦੇ ਮਾਰਿਆ ਨਹੀਂ, ਕੁੱਟਿਆ ਨਹੀਂ, ਉਹਨੂੰ ਕੋਈ ਧਮਕੀ ਨਹੀਂ ਦਿੱਤੀ ਮਾਰਨ ਦੀ, ਉਹਨਾਂ ਤੇ ਦੇਸ਼ ਧਰੋਹ ਦਾ ਪਰਚਾ ਪੁੱਛਿਆ ਜਾਵੇ। ਬਰਨਾਲੇ ਜ਼ਿਲ੍ਹੇ ਦੇ ਐਸਐਸਪੀ ਨੂੰ ਪੁੱਛੋ। ਮੈਂ ਕਹਿੰਦਾ ਐਸਐਸਪੀ ਦਾ ਦਫ਼ਤਰ ਦੇ ਅੱਗੇ ਤੁਹਾਨੂੰ ਜਾ ਕੇ ਘਰਾਓ ਕਰਨਾ ਚਾਹੀਦਾ। ਚਾਹੇ ਧਨੌਲੇ ਦੇ ਲੋਕੋ ਤੁਸੀਂ ਆ, ਜੇ ਤੁਸੀਂ ਚੁੱਪ ਕਰਕੇ ਆ ਕੋਈ ਗੱਲ ਨਹੀਂ ਯਾਰ, 3 ਬੰਦਿਆਂ ਦੇ ਦੇਤਾ, ਆਪਾਂ ਕਾਹਨੂੰ ਪੰਗੇ 'ਚ ਪੈਣਾ? ਆਪਾਂ ਨੂੰ ਕੀ ਲੋੜ ਆ? ਫਿਰ ਕੱਲ ਨੂੰ ਵਾਰੀ ਸੋਡੀ ਵੀ ਹੈ, ਫਿਰ ਲੜ ਲਿਓ। ਕੱਲੇ ਨੂੰ ਨਖੇੜਨਗੇ, ਇਹ ਯਾਦ ਰੱਖਿਓ। ਕੱਲੇ ਨੂੰ ਜਿਹੜੇ ਬੰਦੇ ਇਹਨਾਂ ਦੀਆਂ ਅੱਖਾਂ ਚੁੱਭਦੇ ਆ, ਰੜਕਦੇ ਆ, ਜਿਹੜੇ ਅੱਜ ਬੋਲਦੇ ਆ, ਤੇ ਲੋਕਾਂ ਨੂੰ ਲਾਮਬੰਦ ਕਰਦੇ ਆ, ਇਕੱਠੇ ਕਰਦੇ ਆ। ਹੁਣ ਇਹ ਮੈਂ ਪੁੱਛਣਾ ਚਾਹੁੰਦਾ ਕਪਤਾਨ ਸਾਹਿਬ ਕਿ ਦੇਸ਼ ਧਰੋਹ ਦਾ ਪਰਚਾ ਦਰਜ ਹੋ ਜਾਂਦਾ, ਪੁਲਿਸ ਤੇਰੇ ਅਧੀਨ ਹੈ ਕਿ ਪੁਲਿਸ ਬੀਜੇਪੀ ਅਮਿਤ ਸ਼ਾਹ ਦੇ ਅਧੀਨ ਹੈ? ਕਦੇ ਹੁਕਮ ਉੱਤੋਂ ਤਾਂ ਨਹੀਂ ਆਇਆ ਅਮਿਤ ਸ਼ਾਹ ਵੱਲੋਂ, ਇੱਥੇ ਐਸਐਸਪੀ ਨੂੰ ਹੁਕਮ ਆ ਗਿਆ ਬਰਨਾਲੇ ਵਾਲੇ ਨੂੰ ਵੀ ਦੇਸ਼ ਧਰੋਹ ਦਾ ਪਰਚਾ ਦੇ ਦੇ? ਕਮਾਲ ਹੋਈ ਪਈ ਆ ਯਾਰ। ਇਹਦਾ ਜਵਾਬ ਤੁਹਾਨੂੰ ਦੇਣਾ ਬਣਦਾ।
ਮੈਂ ਲੋਕਾਂ ਨੂੰ ਪੁੱਛਣਾ ਚਾਹੁੰਦਾ ਵੀ ਤੁਸੀਂ ਘਰਾਂ 'ਚ ਬੈਠੇ